आउज़ु बिल्लाहि मिनश्शैतानिर्रजीम बिस्मिल्लाहिर्रहमानिर्रहीम। पारा नंबर 2 सूरा अल बकरा रुकू 19 ते रुकू 20 ਦਾ ਪੰਜਾਬੀ ਜ਼ੁਬਾਨ 'ਚ ਨਿਚੋੜ ਪੇਸ਼ ਕਰਨੇ ਆ। रुकू 19 153 आयत ਤੋਂ ਲੱਗ ਕੇ 163 आयत तक है। ਦੱਸਿਆ ਗਿਆ ਹੈ ਕਿ ਹੱਕ ਔਰ ਸੱਚ ਦੇ ਰਸਤੇ ਵਿੱਚ ਕੁਰਬਾਨੀਆਂ ਦੇਣੀਆਂ ਹੀ ਪੈਂਦੀਆਂ ਨੇ। ਆਗਾਹ ਕੀਤਾ ਗਿਆ ਹੈ ਕਿ ਬਨੀ ਨੌ ਇਨਸਾਨ ਤਿਕਰ ਅੱਲਾ ਦੇ ਦੀਨ ਦੀ ਤਬਲੀਗ ਦਾ ਹੱਕ ਅਦਾ ਕਰਨਾ ਇੱਕ ਮੁਸ਼ਕਿਲ ਤਰੀਨ ਜ਼ਿੰਮੇਦਾਰੀ ਹੈ ਅਤੇ ਇਸ ਲਈ ਜ਼ਰੂਰੀ ਹੈ ਕਿ ਜ਼ਿੰਮੇਦਾਰੀ ਨੂੰ ਪੂਰਾ ਕਰਦਿਆਂ ਹੋਇਆ ਅੱਲਾ ਦੀ ਮਦਦ ਮੰਗੀ ਜਾਏ, ਸਬਰ ਅਤੇ ਮੁਸਤਕਿਲ ਮਿਜ਼ਾਜੀ ਦੀ ਰਵਸ਼ ਇਖਤਿਆਰ ਕੀਤੀ ਜਾਏ। ਹੱਕ ਦੀ ਰਾਹ ਵਿੱਚ ਮਾਲ ਜਾਨ ਕੁਰਬਾਨ ਦੇ ਅਗਰ ਮਰਹਲੇ ਆ ਕੇ ਰਹਿੰਦੇ ਨੇ, ਜਿਹੜੇ ਲੋਕ ਇਹਨਾਂ ਮਰਹਲਿਆਂ ਦਾ ਡਟ ਜਾਂਦੇ ਨੇ ਉਹਨਾਂ 'ਤੇ ਅੱਲਾ ਦੀ ਰਹਿਮਤਾਂ ਨਾਜ਼ਿਲ ਹੁੰਦੀਆਂ ਨੇ ਅਤੇ ਉਹਨਾਂ ਨੂੰ ਹਦਾਇਤ ਪਾਉਣ ਵਾਲਿਆਂ ਦੀ ਸਨਦ ਅਤਾ ਕੀਤੀ ਜਾਂਦੀ ਹੈ। ਰੁਕੂ 20 ਆਇਤ 164 ਤੋਂ 167 ਤੱਕ ਹੈ ਵੀ ਦਿਲ ਦਾ ਈਮਾਨ ਕਿਵੇਂ ਹਾਸਲ ਹੁੰਦਾ ਹੈ। ਇਸ ਰਕੂ 'ਚ ਇਹ ਸੱਚਾਈ ਬਿਆਨ ਕੀਤੀ ਗਈ ਹੈ ਬਈ ਈਮਾਨ ਕਿਵੇਂ ਸ਼ਊਰੀ ਤੌਰ 'ਤੇ ਹਾਸਲ ਹੁੰਦਾ ਹੈ। ਈਮਾਨ ਅੱਲਾ ਨੇ ਹਰ ਇਨਸਾਨ ਦੇ ਵਜੂਦ ਵਿੱਚ ਰੱਖ ਦਿੱਤਾ ਹੈ, ਪਰ ਆਹਿਸਤਾ ਆਹਿਸਤਾ ਅਸੀਂ ਇਸ ਈਮਾਨ ਤੋਂ ਸੁਸਤ ਹੁੰਦੇ ਜਾਂਦੇ ਹਾਂ, ਗਾਫਲ ਹੁੰਦੇ ਜਾਂਦੇ ਹਾਂ। ਕਾਇਨਾਤ ਵਿੱਚ ਅੱਲਾ ਦੀਆਂ ਬੇਸ਼ੁਮਾਰ ਨਿਸ਼ਾਨੀਆਂ ਨੇ, ਉਹਨਾਂ 'ਤੇ ਗੌਰ ਕਰਨ ਲਈ ਅੱਲਾ ਨੂੰ ਯਾਦ ਆ ਜਾਂਦਾ ਹੈ। ਉਹਨਾਂ 'ਤੇ ਗੌਰ ਕਰਨ ਨਾਲ ਅੱਲਾ ਯਾਦ ਆ ਜਾਂਦਾ ਹੈ ਅਤੇ ਇਨਸਾਨ ਦੇ ਅੰਦਰ ਛੁਪੇ ਹੋਏ ਈਮਾਨ ਦੀਆਂ ਹਕੀਕਤਾਂ ਦੀ ਸ਼ਊਰ ਦੀ ਸਤ੍ਹਾ 'ਤੇ ਆ ਜਾਂਦੇ ਨੇ। ਆਸਮਾਨਾਂ ਅਤੇ ਜ਼ਮੀਨ ਨੂੰ ਬਣਾਉਣਾ, ਉਹਦੀ ਖਿਲਕਤ ਕਰਨਾ, ਉਹਨੂੰ ਤਖਲੀਕ ਕਰਨਾ, ਅਸਮਾਨ ਤੋਂ ਵਰਸਣ ਵਾਲੀਆਂ ਬਾਰਿਸ਼ਾਂ, ਜ਼ਮੀਨ 'ਚ ਉੱਗਣ ਵਾਲੇ ਪੌਦੇ ਦਰਖਤ, ਜ਼ਮੀਨ 'ਤੇ ਫੈਲੇ ਹੋਏ ਤਰ੍ਹਾਂ ਤਰ੍ਹਾਂ ਦੇ ਜਾਨਦਾਰ, ਹਵਾਵਾਂ ਦੀ ਤਬਦੀਲੀ, ਆਸਮਾਨਾਂ 'ਤੇ ਤੈਰਨ ਵਾਲੇ ਬੱਦਲ ਅਤੇ ਸਮੁੰਦਰਾਂ 'ਚ ਚੱਲਦੀਆਂ ਹੋਈਆਂ ਕਿਸ਼ਤੀਆਂ ਇਨਸਾਨਾਂ ਨੂੰ ਅਜ਼ੀਮ ਖਾਲਕ ਦੀ ਮਾਰਫਤ ਦਾ ਸ਼ਊਰ ਦੇਣ ਵਾਲੀਆਂ ਨਿਸ਼ਾਨੀਆਂ ਨੇ। ਇਹਨਾਂ ਨਿਸ਼ਾਨੀਆਂ 'ਤੇ ਗੌਰ ਨਾਲ ਹੀ ਈਮਾਨ ਹਾਸਲ ਹੁੰਦਾ ਹੈ ਅਤੇ ਸੱਚੇ ਈਮਾਨ ਵਾਲੇ ਉਹ ਨੇ ਜਿਹੜੇ ਅੱਲਾ ਨਾਲ ਟੁੱਟ ਕੇ ਮੁਹੱਬਤ ਕਰਦੇ ਨੇ। ਕੁਛ ਬਦਨਸੀਬੇ ਅੱਲਾ ਦੀ ਬਜਾਏ ਸਿਆਸੀ ਮਜ਼ਹਬੀ ਸਰਦਾਰਾਂ ਨੂੰ ਵੱਡਾ ਮੰਨ ਕੇ ਉਹਨਾਂ ਦੀ ਤਾਬੇਦਾਰੀ ਕਰਦੇ ਨੇ। ਉਹਨਾਂ ਨਾਲ ਇਵੇਂ ਹੀ ਮੁਹੱਬਤ ਕਰਦੇ ਨੇ ਜਿਵੇਂ ਅੱਲਾ ਨਾਲ ਮੁਹੱਬਤ ਕੀਤੀ ਜਾਂਦੀ ਹੈ। ਉਹ ਦਿਹਾੜੇ ਕਿਆਮਤ ਦੇ ਉਸ ਵੇਲੇ ਬਹੁਤ ਹੀ ਮਾਯੂਸ ਹੋਣਗੇ ਜਦੋਂ ਉਹਨਾਂ ਦੇ ਸਰਦਾਰ ਉਹਨਾਂ ਤੋਂ ਕਹਿਣਗੇ ਜੀ ਅਸੀਂ ਤਾਂ ਇਹਨਾਂ ਨਾਲ ਕੋਈ ਸਾਡਾ ਤਾਲੁਕ ਨਹੀਂ ਹੈ। ਉਹ ਉਹਨਾਂ ਤੋਂ ਬੇਜ਼ਾਰੀ ਦਾ ਐਲਾਨ ਕਰਨਗੇ। ਬਦਨਸੀਬ ਬਦਕਿਸਮਤ ਉਹਨਾਂ ਦੇ ਪਿੱਛੇ ਲੱਗਣ ਵਾਲੇ ਅੱਲਾ ਨਾਲ ਦਰਖਾਸਤ ਕਰਨਗੇ, ਐ ਅੱਲਾ ਸਾਨੂੰ ਦੁਨੀਆ 'ਚ ਦੁਬਾਰਾ ਘੱਲ ਤਾਂ ਬਈ ਅਸੀਂ ਇਹਨਾਂ ਸਰਦਾਰਾਂ ਨਾਲ ਇਸੇ ਤਰ੍ਹਾਂ ਹੀ ਇਹਨਾਂ ਨਾਲ ਬੇਜ਼ਾਰੀ ਦਾ ਤਾਲੁਕ ਲਾ ਤਾਲੁਕੀ ਦਾ ਐਲਾਨ ਕਰੀਏ ਜਿਵੇਂ ਅੱਜ ਉਹਨਾਂ ਨੇ ਸਾਡੇ ਤੋਂ ਬੇਜ਼ਾਰੀ ਦਾ ਐਲਾਨ ਕੀਤਾ ਹੈ। ਉਹਨਾਂ ਦੀ ਦਰਖਾਸਤ ਰੱਦ ਕਰ ਦਿੱਤੀ ਜਾਏਗੀ। ਉਹਨਾਂ ਨੂੰ ਉਹਨਾਂ ਦੇ ਸਰਦਾਰਾਂ ਦੀ ਖਿਦਮਤ ਵਾਲੀਆਂ ਜੋ ਕੰਮ ਕਰਦੇ ਸਨ ਉਹ ਮਾਯੂਸੀ ਦਿਖਾਈ ਜਾਏਗੀ। ਉਹਨਾਂ ਦੀ ਜਿਹੜੀ ਖਿਦਮਤ ਕਰਦੇ ਸਨ ਇਵੇਂ ਹੀ ਜਿਵੇਂ ਬਹੁਤ ਵੱਡਾ ਸਮਝ ਕੇ ਉਹਨਾਂ ਨੂੰ ਕਰਦੇ ਸਨ ਅਤੇ ਉਹ ਉਹਨਾਂ ਨੂੰ ਹਸਰਤ ਹੋਏਗੀ। ਉਹ ਜਿਹੜੇ ਕੰਮ ਕਰਦੇ ਰਹੇ ਸੀ ਉਹਨਾਂ 'ਤੇ ਪਛਤਾਵਾ ਹੋਏਗਾ ਅਤੇ ਉਹ ਹਮੇਸ਼ਾ ਅੱਗ ਵਿੱਚ ਜਲਦੇ ਰਹਿਣਗੇ। ਸੱਚ ਫਰਮਾਇਆ ਪਿਆਰੇ ਅੱਲਾ ਕਰੀਮ ਨੇ।